ਫਰਿਜ਼ਨੋ ਦੇ ਵਿੱਚ ਕਹਿੰਦੇ ਵੀ ਰੂਰਲ ਏਰੀਏ ਦੇ ਵਿੱਚ ਇੱਕ ਆਪਣਾ ਜਿਹੜਾ ਇੰਡੀਅਨ, ਹਜੇ ਉਹਨੇ ਨਾਮ ਨਹੀਂ ਡਿਸਕਲੋਜ਼ ਕੀਤਾ, ਉਹ ਬਾਈਸਾਈਕਲ ਦੇ ਉੱਤੇ ਜਾ ਰਿਹਾ ਸੀ। ਕੱਲ੍ਹ ਜਦੋਂ ਇੱਕ ਅਨਲਾਈਸੈਂਸ ਡਰਾਈਵਰ ਜਿਹੜੀ ਆ ਉਸ ਨੇ ਉਸ ਨੂੰ ਪਿੱਛਿਓਂ ਮਾਰ ਦਿੱਤਾ। ਸਵਾਨਾ ਗੋਮੇਜ਼ ਨਾਮ ਦੀ ਜਿਹੜੀ 19 ਸਾਲਾਂ ਦੀ ਇਹ ਲੜਕੀ ਆ ਸੇਲਮਾ ਤੋਂ, ਜਿਸ ਨੇ ਜੋ ਕਿ 2005 ਦੀ ਆਡੀ ਕਾਰ ਚਲਾ ਰਹੀ ਸੀ। ਇਸ ਨੇ ਵੀਰਵਾਰ ਰਾਤ ਨੂੰ ਸਤੰਬਰ 26 ਨੂੰ ਇੰਡੀਆ ਤੋਂ, ਉਹਨਾਂ ਨੇ ਦੱਸਿਆ ਪੁਲਿਸ ਵਾਲਿਆਂ ਨੇ, ਇੱਕ ਬਾਈਸਾਈਕਲਿਸਟ ਸੀਗਾ ਜਾ ਰਿਹਾ ਸੀ ਜਿਹੜਾ ਪਿੱਛਿਓਂ ਮਾਰਿਆ। ਟੂਰਿਸਟ ਆਇਆ ਹੋਇਆ ਸੀ, ਕਹਿੰਦੇ ਵਿਜ਼ਿਟ ਕਰਨ ਆਇਆ ਹੋਇਆ ਸੀ। ਸੋ ਹਜੇ ਨਾਮ ਸਾਨੂੰ ਨਹੀਂ ਪਤਾ ਲੱਗਾ, ਪਰ ਇਹ ਬਹੁਤ ਮਾੜੀ ਖਬਰ ਹੋਈ ਆ। ਆਪਾਂ ਪਿਛਲੇ ਦਿਨਾਂ ਤੋਂ ਬਹੁਤ ਸਾਂਝੀਆਂ ਕਰਦੇ ਆ ਰਹੇ ਖਬਰਾਂ ਵੀ ਜਦੋਂ ਤੁਸੀਂ ਕਿਤੇ ਕ੍ਰੋਸ ਵੀ ਕਰਦੇ ਆ, ਸਾਈਕਲ 'ਤੇ ਵੀ ਜਾਂਦੇ ਆ ਕਿਤੇ ਵੀ, ਬਹੁਤ ਧਿਆਨ ਰੱਖੋ। ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਇਸ ਮਾਮਲੇ 'ਚ ਹੁੰਦੀਆਂ, ਪੈਡੈਸਟਰੀਅਨ ਹਿੱਟ ਐਂਡ ਰਨ, ਇੱਦਾਂ ਦੇ ਜਿਹੜੇ ਮਾਮਲੇ ਹੋ ਰਹੇ। ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਦੱਸਣਾ ਚਾਹੁੰਦੇ, ਹੁਣ ਦੇਖੋ ਇੱਕ ਤਾਂ ਹੁਣ ਹਨੇਰਾ ਵੀ ਜਲਦੀ ਹੋਣਾ ਸ਼ੁਰੂ ਹੋਣਾ ਹੈ। ਬਹੁਤ ਸਾਰੇ ਬਜ਼ੁਰਗ, ਬਹੁਤ ਸਾਰੇ ਲੋਕਾਂ ਬਾਹਰ ਘੁੰਮਦੇ ਨੇ, ਸਾਈਕਲ ਵੀ ਜਿਹੜਾ ਉਹ ਚਲਾਉਂਦੇ ਨੇ, ਕੋਈ ਆਪਣੇ ਐਕਸਰਸਾਈਜ਼ ਦੇ ਲਈ, ਕੋਈ ਆਪਣੇ ਮਨੋਰੰਜਨ ਦੇ ਲਈ, ਵੈਸੇ ਰਿਲੈਕਸ ਹੋਣ ਦੇ ਲਈ ਚਲਾਉਂਦੇ ਨੇ। ਬੜੀਆਂ ਸਸਤੀ ਦਾਮ ਦੇ ਉੱਤੇ ਨਾ ਜਿਹੜੀਆਂ ਰਿਫਲੈਕਟਰ ਜੈਕਟਸ ਜਿਹੜੀਆਂ ਮਿਲਦੀਆਂ ਨੇ, $10 ਤੋਂ ਵੀ ਸਸਤੀਆਂ ਜਿਹੜੀਆਂ ਹੁੰਦੀਆਂ ਨੇ, ਕਈ ਵਾਰੀ ਉਸ ਤੋਂ ਵੀ ਸਸਤੀਆਂ ਜਿਹੜੀਆਂ ਤੁਹਾਨੂੰ ਮਿਲ ਜਾਂਦੀਆਂ। ਜਦੋਂ ਤੁਸੀਂ ਖਾਸ ਕਰਕੇ ਹਨੇਰੇ ਸਵੇਰੇ ਜਿਹੜਾ ਤੁਸੀਂ ਜਾ ਰਹੇ ਆ ਤਾਂ ਉਹ ਤੁਸੀਂ ਪਾ ਕੇ ਜਿਹੜਾ ਉਹ ਚਲਾਇਆ ਕੇ ਜਾਇਆ ਕਰੋ, ਇਹ ਪਾਇਆ ਕਰੋ। ਇਹ ਇੱਕ ਚੰਗੀ ਇੱਕ ਪਹਿਲ ਹੋਊਗਾ। ਜਿਹੜਾ ਕੋਈ ਇੱਧਰੋਂ ਗੱਡੀ ਦੇ ਵਿੱਚ ਆ ਰਿਹਾ ਹੈ ਉਸ ਨੂੰ ਦਿਸੂਗਾ ਵੀ। ਇਹ ਜ਼ਰੂਰੀ ਨਹੀਂ ਵੀ ਆਪਾਂ ਇਕੱਲਾ ਹਨੇਰੇ ਵੇਲੇ ਨਹੀਂ ਪਾਉਣਾ, ਦਿਨ ਵੇਲੇ ਵੀ ਜਿਹੜਾ ਉਹ ਵੈਸੇ ਪਾ ਕੇ ਜਿਹੜਾ ਚਲਾਉਣਾ ਆ ਉਹ ਚੰਗੀ ਗੱਲ ਆ। ਤੁਹਾਡੀ ਖੁਦ ਦੀ ਜਿਹੜੀ ਉਹ ਸੇਫਟੀ ਇਸ ਦੇ ਵਿੱਚ ਜਿਹੜੀ ਉਹ ਵੱਧਦੀ ਆ, ਅਗਲੇ ਨੂੰ ਤੁਸੀਂ ਜਲਦੀ ਜਿਹੜੇ ਉਹ ਦਿਸਦੇ, ਕਿਉਂਕਿ ਉਹ ਬਰਾਈਟ ਕਲਰ ਦੀ ਹੁੰਦੀ ਆ, ਵਿੱਚ ਰਿਫਲੈਕਟਰ ਵੀ ਹੁੰਦਾ ਆ ਹਨੇਰੇ ਵਾਸਤੇ। ਸੋ ਜ਼ਰੂਰ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਕਈ ਵਾਰੀ ਕਿਉਂਕਿ ਡਾਰਕ ਜੈਕਟਾਂ ਸਾਰਿਆਂ ਦੀਆਂ, ਕਿਸੇ ਨੇ ਕਾਲੀਆਂ, ਗ੍ਰੇ, ਜਿੰਨੀਆਂ ਵੀ ਹੁੰਦੀਆਂ ਆ, ਉਹਨਾਂ 'ਚ ਕੋਈ ਰਿਫਲੈਕਟਰ ਨਹੀਂ ਹੁੰਦਾ, ਦਿਸਦਾ ਨਹੀਂ ਆ। ਸੋ ਜ਼ਰੂਰ ਜਿਹੜਾ ਆ ਇਸ ਦੇ ਵੱਲ ਨੂੰ ਜਿਹੜਾ ਉਹ ਕਦਮ ਚੁੱਕੋ, ਇਹ ਜਿਹੜਾ ਉਹ ਜਿਹੜਾ ਪਾਓ। ਬਹੁਤ ਸਾਰੇ ਆਪਣੇ ਜਿਹੜੇ ਲੋਕ ਆ ਉਹ ਸਵੇਰੇ ਸ਼ਾਮ ਜਿਹੜੀ ਉਹ ਸੈਰ ਕਰਦੇ ਨੇ, ਘੁੰਮਦੇ ਫਿਰਦੇ ਨੇ। ਵੈਸੇ ਹੀ ਜਿਹੜਾ ਹੈ ਜੈਕਟ ਵਗੈਰਾ ਇੱਦਾਂ ਦੀ ਪਾ ਕੇ, ਰਿਫਲੈਕਟਰ ਜਿਹੜੀ ਉਹ ਪਾ ਕੇ ਜਾਓ, ਅਗਲੇ ਨੂੰ ਜਿਹੜਾ ਆ ਉਹ ਫਿਰ ਦਿਸ ਜਾਂਦਾ ਆ ਅਤੇ ਕੋਈ ਦੁਰਘਟਨਾ ਹੋਣ ਤੋਂ ਜਿਹੜੀ ਉਹ ਬਚ ਸਕਦੀ ਆ। ਅਤੇ ਇਹ ਤਾਂ ਬਹੁਤ ਹੀ ਜਿਹੜੀ ਮੰਦਭਾਗੀ ਜਿਹੜੀ ਖਬਰ ਹੈ ਆਈ ਹੈ ਵੀ ਵਿਚਾਰੇ ਘੁੰਮਣ ਆਇਆ ਸੀ ਕੋਈ, ਕਿਤੇ ਸਾਈਕਲ 'ਤੇ ਉੱਦਾਂ ਟਹਿਲਣ ਨੂੰ ਨਿਕਲਿਆ ਹੋਊਗਾ ਜਾਂ ਜੋ ਵੀ ਆ ਕਰਨ ਦੇ ਲਈ, ਅਤੇ ਉਸ ਨੂੰ ਕੀ ਪਤਾ ਸੀ ਵੀ ਉਹ ਅਖੀਰਲੀ ਵਾਰ ਜਿਹੜਾ ਉਹ ਇਸ ਤਰੀਕੇ ਦੇ ਨਾਲ ਸਫ਼ਰ ਆ ਉਹ ਕਰ ਰਿਹਾ ਹੋਊਗਾ। ਸੋ ਬਹੁਤ ਮਾੜਾ। ਸਾਡੇ ਜਿੰਨੇ ਵੀ ਸਰੋਤੇ ਹੈਗੇ ਆ ਉਸ ਏਰੀਏ ਦੇ ਵਿੱਚ, ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਹੋਈ ਤੇ ਸਾਂਝੀ ਕਰਨੀ ਹੋਈ ਤੇ ਆਪਾਂ ਉਹ ਸਾਂਝੀ ਕਰ ਦੇਵਾਂਗੇ। ਜੀ ਬਿਲਕੁਲ। ਇੱਕ ਗੱਲ ਜ਼ਰੂਰ ਹੈ, ਜਿਸ ਤਰ੍ਹਾਂ ਰਾਜਕਨ ਵੀਰ ਨੇ ਦੱਸਿਆ ਆ ਵੀ ਜੈਕਟ ਉਹ ਮਿਲ ਜਾਂਦੀ ਆ ਰਿਫਲੈਕਸ਼ਨ ਵਾਲੀ, ਉਹ ਪਾਓ। ਤੇ ਸਾਈਕਲ 'ਤੇ ਵੀ ਜਾਂਦੇ ਆ, ਉਹ ਲਾਈਟ ਲੱਗੀ ਹੁੰਦੀ ਪਿੱਛੇ, ਦੂਰੋਂ ਪਤਾ ਲੱਗ ਜਾਂਦਾ ਅੱਗੇ ਪਿੱਛੇ ਜਿਹੜਾ ਉਹ, ਕਿਉਂਕਿ ਜਿਹੜੇ ਸਾਈਕਲ ਆਉਂਦੇ ਕਈ ਵਾਰੀ ਉਹ ਰਿਫਲੈਕਟਰ ਜਿਹੜੇ ਉਹ ਸਾਈਕਲ ਦੇ ਉੱਤੇ ਲੱਗੇ ਨਹੀਂ ਆਉਂਦੇ, ਜ਼ਿਆਦਾਤਰ ਨਹੀਂ ਆਉਂਦੇ। ਸੋ ਤੁਸੀਂ ਖੁਦ ਵੀ ਜਿਹੜਾ ਇੱਕ ਬੜਾ ਮਿਨੀਮਮ ਜੇ ਅਮਾਊਂਟ ਦੀ ਇੱਕ ਚੀਜ਼ ਹੁੰਦੀ ਆ, ਐਮਾਜ਼ੋਨ ਤੋਂ ਜਾਂ ਹੋਰ ਕਿਸੇ ਸਟੋਰਾਂ ਤੋਂ ਜਿਹੜੀ ਉਹ ਤੁਹਾਨੂੰ ਮਿਲ ਜਾਂਦੀ ਆ, ਥੋੜ੍ਹੀ ਜਿਹੀ ਉਹ ਚੀਜ਼ ਖਰਚ ਕੇ ਤੁਹਾਡੀ ਆਪਣੀ ਸੁਰੱਖਿਆ ਉਸ ਦੇ ਵਿੱਚ ਜਿਹੜੀ ਉਹ ਵੱਧਦੀ ਆ। ਅਤੇ ਜਿਹੜਾ ਗੱਡੀ 'ਤੇ ਵੀ ਆ ਰਿਹਾ ਉਸ ਨੂੰ ਕਈ ਵਾਰੀ ਤੁਸੀਂ ਗੂੜੇ ਰੰਗ ਦੀ ਕੋਈ ਚੀਜ਼ ਪਾਈ ਹੋਊਗੀ, ਨਹੀਂ ਦਿਸਦਾ, ਉਸ ਨੂੰ ਵੀ ਜਿਹੜੇ ਦੇਖਣ ਦੇ ਵਿੱਚ ਜਿਹੜੀ ਉਹ ਮਦਦ ਹੁੰਦੀ ਆ। ਸੋ ਐਟਲੀਸਟ ਆਪਾਂ ਜਿੰਨਾ ਆਪਣੇ ਪੱਖ ਤੋਂ ਜਿਹੜਾ ਉਹ ਕਰ ਸਕਦੇ ਹਾਂ ਉਹ ਜ਼ਰੂਰ ਕਰ ਸਕੀਏ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੰਪੀਚਮੈਂਟ ਦੀ ਚੱਲ ਰਹੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ, ਅਤੇ ਉਹਦੇ 'ਤੇ ਕਹਿੰਦੇ ਵੀ ਅਮਰੀਕਨ ਆ ਪੂਰੀ ਤਰ੍ਹਾਂ ਜਿਹੜੇ ਸਪਲਿਟ ਹੈਗੇ ਆ। ਜਿਹੜੇ ਇੰਡੀਪੈਂਡੈਂਟ ਆ ਉਹਨਾਂ ਦੇ ਉੱਤੇ, ਇੰਡੀਪੈਂਡੈਂਟ ਵੋਟਰਸ ਜਿਹੜੇ ਆ ਉਹਨਾਂ ਦੇ ਉੱਤੇ ਇਸ ਦਾ ਕਹਿੰਦੇ ਵੀ ਕੋਈ ਜ਼ਿਆਦਾ ਅਸਰ ਨਹੀਂ ਹੋ ਰਿਹਾ। ਬਾਕੀ ਰਿਪਬਲਿਕਨ ਅਤੇ ਡੈਮੋਕਰੇਟ ਪੂਰੀ ਤਰ੍ਹਾਂ ਜਿਹੜੇ ਸਪਲਿਟ ਹੈਗੇ ਆ। ਜੀ ਬਿਲਕੁਲ। ਇਹ ਕਾਫੀ ਜਿਹੜਾ ਮਸਲਾ ਆ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਗੁੰਝਲਦਾਰ ਜਿਹੜਾ ਉਹ ਬਣਨ ਵਾਲਾ ਆ। ਜਿਹੜੇ ਵਿਸਲ ਬਲੋਵਰ ਦੀ ਕੰਪਲੇਂਟ ਆ ਉਸ ਨੂੰ ਬਹੁਤ ਸੀਰੀਅਸਲੀ ਜਿਹੜਾ ਉਹ ਲਿਆ ਜਾ ਰਿਹਾ ਵੀ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ 2020 ਦੀਆਂ ਉਸ ਵਿਸਲ ਬਲੋਵਰ ਦੇ ਕਹਿਣ ਦੇ ਮੁਤਾਬਕ ਅਸੀਂ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਮਦਦ ਆ ਬਾਹਰਲੇ ਜਿਹੜੀਆਂ ਸ਼ਕਤੀਆਂ ਦੀ, ਬਾਹਰਲੀ ਤਾਕਤਾਂ ਦੀ ਜਿਹੜੀ ਉਹ ਮੰਗ ਰਹੇ ਆ। ਅਤੇ ਉਹ ਇਸ ਦੇ ਵਿੱਚ ਕਹਿ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬੇਸਿਕਲੀ ਵੀ ਉਹਨਾਂ ਨੂੰ ਜਿਤਾਓ। ਇਹ ਵਿਸਲ ਬਲੋਵਰ ਦਾ ਕਥਿਤ ਦਾਅਵਾ ਆ। ਇੱਥੋਂ ਤੱਕ ਕਿ ਕਈ ਜਿਹੜੇ ਰਾਈਟ ਵਿੰਗ ਦੇ ਕੰਜ਼ਰਵੇਟਿਵ ਟਾਕ ਸ਼ੋ ਹੋਸਟ ਵੀ ਹੈਗੇ, ਉਹ ਵੀ ਕਹਿੰਦੇ ਆ ਚਾਹੇ ਇਸ ਦੇ ਵਿੱਚ ਸੱਚ ਆ ਚਾਹੇ ਇਸ ਦੇ ਵਿੱਚ ਨਹੀਂ ਹੈ, ਇਹ ਬੜਾ ਹੀ ਗੰਭੀਰ ਮਸਲਾ ਆ। ਜਿਸ ਨੇ ਵੀ ਕਥਿਤ ਤੌਰ ਦੇ ਉੱਤੇ ਜਿਹੜੇ ਦੋਸ਼ ਲਾਏ ਆ, ਸੋ ਇਸ ਦੀ ਤਹਿ ਤੱਕ ਜਾਣਾ ਆ ਉਹ ਬਹੁਤ ਜ਼ਰੂਰੀ ਹੈਗਾ ਆ ਵੀ ਇਸ ਦੇ ਵਿੱਚ ਹੈਗਾ ਕੀ ਆ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਮਸਲਾ ਭਖਣ ਵਾਲਾ। ਇੱਥੋਂ ਤੱਕ ਕਿ ਕੱਲ੍ਹ ਨੈਂਸੀ ਪਲੋਸੀ ਨੇ ਕਿਹਾ ਵੀ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹ ਰੋਗ ਜਿਹੜੇ ਹੋ ਗਏ ਨੇ, ਉਹ ਆਪਣੇ ਅਹੁਦੇ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਪਰੇ ਹੋ ਕੇ ਕੰਮ ਕਰ ਰਹੇ ਆ ਅਤੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਹਰ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸਭ ਨੂੰ ਯਾਦ ਹੋਣਾ ਆ ਵੀ ਵਿਲੀਅਮ ਬਾਰ ਉਹਨਾਂ ਨੇ ਜਦੋਂ
ਜਿਹੜੇ ਸੀਗੇ ਮਿਊਲਰ ਇਨਵੈਸਟੀਗੇਸ਼ਨ ਉਹਨਾਂ ਦੀ ਜਿਹੜੀ ਸੀਗੀ ਉਹ ਇੱਕ 4 ਪੇਜਾਂ ਦੀ ਚਿੱਠੀ ਦੇ ਵਿੱਚ ਜਿਹੜਾ ਉਸ ਦਾ ਫੈਸਲਾ ਕਰਕੇ ਇੱਕ ਹਿਸਾਬ ਦੇ ਨਾਲ ਉਸ ਦਾ ਸਮਰੀ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਸੀ। ਅਤੇ ਫਿਰ ਬਾਅਦ ਦੇ ਵਿੱਚ ਕਾਫੀ ਰੌਲਾ ਰੱਪਾ ਪੈਣ ਤੋਂ ਬਾਅਦ ਦੇ ਵਿੱਚ ਰਿਡੈਕਟਿਡ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ ਉਹ ਸਾਹਮਣੇ ਜਿਹੜੀ ਉਹ ਆਈ ਸੀਗੀ। ਸੋ ਕਾਫੀ ਜਿਹੜਾ ਮਸਲਾ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਗੁੰਝਲਦਾਰ ਹੋਣ ਵਾਲਾ ਹੈਗਾ ਆ। ਸੋ ਲੈਟਸ ਸੀ ਇਸ ਦੇ ਵਿੱਚ ਬਣਦਾ ਕੀ ਆ। ਹੁਣ ਤੱਕ ਵਾਸ਼ਿੰਗਟਨ ਪੋਸਟ ਤੇ ਹੋਰ ਕਈ ਜਿਹੜੇ ਨਿਊਜ਼ ਏਜੰਸੀਆਂ ਦੇ ਮੁਤਾਬਕ ਕਹਿੰਦੇ 220 ਹਾਊਸ ਰਿਪਰੈਜ਼ੈਂਟੇਟਿਵ ਜਿਹੜੇ ਆ ਉਹ ਇੰਪੀਚਮੈਂਟ ਜਿਹੜੀ ਆ ਇਸ ਦੇ ਹੱਕ ਦੇ ਵਿੱਚ ਜਿਹੜੀ ਨਜ਼ਰ ਆ ਰਹੇ ਨੇ। ਇੱਥੋਂ ਤੱਕ ਕਿ ਆਈ ਥਿੰਕ ਹਰਜੋਤ ਸਿੰਘ ਜੀ ਇੱਕ ਸਕਾਟ ਕਰਕੇ ਮੈਨੂੰ ਭੁੱਲ ਗਏ ਕਿਹੜੇ ਉਹ ਸੂਬੇ ਦੇ ਗਵਰਨਰ ਨੇ, ਉਹਨਾਂ ਨੇ ਵੀ ਜਿਹੜਾ ਆ ਹਮਾਇਤ ਭਰੀ ਆ ਵੀ ਜਿਹੜੀ ਇੰਪੀਚਮੈਂਟ ਦੀ ਤਹਿ ਤੱਕ ਜਿਹੜਾ ਇਹ ਜਾਇਆ ਜਾਣਾ ਚਾਹੀਦਾ, ਜਿਹੜੀ ਵੀ ਕੰਪਲੇਂਟ ਹੋਈ ਆ ਉਸ ਦੀ ਤਹਿ ਤੱਕ ਜਾਣਾ ਚਾਹੀਦਾ ਆ। ਅਤੇ ਜਿਹੜੀ ਇੰਪੀਚਮੈਂਟ ਇਨਕੁਆਇਰੀ ਜਿਹੜੀ ਚੱਲ ਰਹੀ ਆ ਉਸ ਨੂੰ ਅੱਗੇ ਜਿਹੜਾ ਉਹ ਵਧਾਉਣਾ ਚਾਹੀਦਾ। ਅਜੇ ਤੱਕ ਹਾਲ ਦੀ ਘੜੀ ਇੱਕੋ ਇੱਕ ਜਿਹੜੇ GOP ਵੱਲੋਂ ਉਹਨਾਂ ਨੇ ਇਸ ਦੇ ਵਿੱਚ ਹਾਮੀ ਭਰੀ ਜਿਹੜੀ ਨਜ਼ਰ ਆਈ ਆ। ਉਧਰ ਨਾਲ ਹੀ ਦੱਸਦੇ ਜਾਈਏ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦਾ ਜਿਹੜਾ ਖੇਮਾ ਉਹ ਆਪਣੇ ਜਿਹੜੇ ਬਚਾਅ ਦੇ ਵਿੱਚ ਲਗਾਤਾਰ ਜਿਹੜੇ ਉਹ ਹੈਗੇ ਹੀ ਨੇ। ਅਤੇ $13 ਮਿਲੀਅਨ ਜਿਹੜੇ ਕਹਿੰਦੇ ਇਹਨਾਂ ਨੇ ਬੀਤੇ ਕੁਛ ਦਿਨਾਂ ਦੇ ਵਿੱਚ ਜਦੋਂ ਤੋਂ ਇੰਪੀਚਮੈਂਟ ਦਾ ਰੌਲਾ ਪਿਆ ਆ ਡੋਨਲਡ ਟਰੰਪ ਅਤੇ GOP ਨੇ $13 ਮਿਲੀਅਨ ਜਿਹੜੇ ਆ ਉਹ ਫੰਡ ਰੇਜ਼ ਕੀਤੇ ਨੇ ਆਉਣ ਵਾਲੀਆਂ ਜਿਹੜੀਆਂ 2020 ਇਲੈਕਸ਼ਨ ਦੇ ਲਈ। ਜੀ ਬਿਲਕੁਲ। ਸੋ ਜਿਹੜੇ ਮੈਂਬਰ ਹੈਗੇ ਆ ਹਾਊਸ ਇੰਟੈਲੀਜੈਂਸ ਕਮੇਟੀ ਦੇ ਉਹ ਅਗਲੇ ਵੀਕ ਵੀ ਜਿਹੜਾ ਆ ਕੰਮ ਕਰਨਗੇ ਕਿਉਂਕਿ ਰੀਸੈਸ ਹੈਗੀ ਆ। ਅਤੇ ਡੈਮੋਕ੍ਰੇਟਸ ਜਿਹੜੇ ਆ ਉਹਨਾਂ ਨੂੰ ਇਹ ਵੀ ਖਤਰਾ ਆ ਜੇ ਕਿਤੇ ਇਹ ਇਨਵੈਸਟੀਗੇਸ਼ਨ ਲੰਮੀ ਚੱਲ ਗਈ ਅਤੇ ਉਹਨਾਂ ਨੂੰ ਇਹਦਾ ਜਿਹੜਾ ਘਾਟਾ ਪੈ ਸਕਦਾ ਇਲੈਕਸ਼ਨ 'ਚ। ਉਹ ਬਹੁਤ ਜਲਦੀ ਜਿਹੜਾ ਆ ਇਹਦੇ ਉੱਤੇ ਵਰਕਆਊਟ ਕਰਨਾ ਚਾਹੁੰਦੇ ਹੈਗੇ ਆ। ਅਤੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਰ ਹੁਣ ਨਿਕਲ ਕੇ ਆਉਣੀ ਹੈ, ਬਹੁਤ ਸਾਰੇ ਇਸ ਦੇ ਵਿੱਚ ਗੁਮਨਾਮ ਬੰਦੇ ਆ ਕਥਿਤ ਤੌਰ ਦੇ ਉੱਤੇ ਜਿਨ੍ਹਾਂ ਦਾ ਨਾਮ ਆ ਵੀ ਉਸ ਨੇ ਕਿਹਾ ਇਸ ਨੇ ਕਿਹਾ, ਕਹਿੰਦੇ ਵੀ ਇਸ ਵਿਸਲ ਬਲੋਵਰ ਦੀ ਕੰਪਲੇਨ ਤੋਂ ਬਾਅਦ ਦੇ ਵਿੱਚ ਉਹ ਸਾਰੇ ਨੰਗੇ ਹੋਣਗੇ। ਉਹ ਸਾਰਿਆਂ ਦੇ ਨਾਮ ਜਿਹੜੇ ਆਉਣਗੇ ਕਮੇਟੀਆਂ ਦੇ ਕੋਲ ਹੈਗੇ ਨੇ, ਇਹ ਹੱਕ ਵੀ ਆ ਇਹਨਾਂ ਦੇ ਕੋਲ, ਅਖਤਿਆਰ ਵੀ ਹੈਗੇ ਨੇ ਵੀ ਉਹਨਾਂ ਸਾਰਿਆਂ ਨੂੰ ਆਪੋ ਆਪਣੀ ਜਿਹੜੀਆਂ ਕਮੇਟੀਆਂ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਦੇ ਪੱਖ ਜਿਹੜੇ ਉਹ ਸੁਣਨਗੇ। ਸੋ ਕਾਫੀ ਇੱਕ ਵੱਡਾ ਜਿਹੜਾ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇੱਕ ਸਿਆਸੀ ਜਿਹੜੀ ਰਿੜਕ ਆ ਇਹ ਹੁਣ ਇਸ ਨੂੰ ਚੰਗਾ ਜਿਹੜਾ ਆ ਲੱਸੀ ਨੂੰ ਜਿਹੜਾ ਕਹਿ ਲਓ ਮੱਖਣ ਨੂੰ ਜਿਹੜਾ ਹੁਣ ਰਿੜਕਿਆ ਜਾਣਾ ਆ। ਦੇਖੋ ਨਿਕਲਦਾ ਕੀ ਇਹ ਪਾਣੀ 'ਚ ਮਧਾਣੀ ਪੈਂਦੀ ਆ ਕਿ ਜਾਂ ਫਿਰ ਵਾਕਿਆ ਹੀ ਕੁਛ ਨਾ ਕੁਛ ਇਸ ਦੇ ਵਿੱਚੋਂ ਨਿਕਲ ਕੇ ਇਹ ਆਉਂਦਾ ਆ। ਸੋ ਆਉਣ ਵਾਲੇ ਜਿਹੜੇ ਦਿਨ ਨੇ ਇਹ ਕਾਫੀ ਜਿਹੜਾ ਘਮਾਸਾਨ ਸਿਆਸੀ ਤੌਰ ਦੇ ਉੱਤੇ ਦੇਖਣ ਨੂੰ ਉੱਥੇ ਮਿਲ ਸਕਦਾ ਆ। ਜੀ ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਹ ਉਸ ਦੇ ਉੱਤੇ ਨਜ਼ਰ ਮਾਰਦੇ ਆ। ਹਾਈਵੇ 99 ਦੇ ਉੱਤੇ ਜਿਹੜਾ ਲੋਡ ਆਈ ਕਰਕੇ ਸ਼ਹਿਰ ਆ ਜਿਹੜਾ ਸਟਾਕਟਨ ਅਤੇ ਐਲਗਰੋਵ ਦੇ ਦਰਮਿਆਨ ਵਿਚਕਾਰ ਜੇ ਕਰਕੇ ਜਿਹੜਾ ਆਉਂਦਾ ਆ ਉੱਥੇ ਇੱਕ ਸਕਾਈ ਡਾਈਵਿੰਗ ਵਾਲੀ ਥਾਂ ਹੈਗੀ ਆ ਹਰਜੋਤ ਸਿੰਘ ਜੀ। ਉੱਥੇ ਕੱਲ੍ਹ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਸਕਾਈ ਡਾਈਵਿੰਗ ਜਿਹੜਾ ਆ ਕਹਿੰਦੇ ਉਹ ਕਰ ਰਿਹਾ ਸੀ ਕੋਈ ਬੰਦਾ, ਸਮਹਾਓ ਉਹ ਜਿਹੜਾ ਆ 99 ਹਾਈਵੇ ਆ ਉਸ ਦੇ ਉੱਤੇ ਆ ਗਿਆ ਪੈਰਾਸ਼ੂਟ ਦੇ ਨਾਲ ਉਹ ਜਿਹੜਾ ਲੈਂਡ ਕਰਨਾ ਸੀ ਉਸਨੇ ਹਾਈਵੇ ਦੇ ਬਿਲਕੁਲ ਨਜ਼ਦੀਕ ਆ ਸਕਾਈ ਡਾਈਵਿੰਗ ਵਾਲਾ, ਪਰ ਉਹ ਬਿਲਕੁਲ ਹਾਈਵੇ 99 ਦੇ ਮਿਡਲ ਦੇ ਵਿੱਚ ਆ ਗਿਆ ਅਤੇ ਕਹਿ ਲਓ ਵੀ ਬਹੁਤ ਹੀ ਮਾੜੀ ਜਿਹੜੀ ਹੋਈ ਵੀ ਮੋਹਰਿਓਂ ਜਿਹੜਾ ਉਹ ਇੱਕ ਸੈਮਾਈ ਟਰੱਕ ਜਿਹੜਾ ਉਹ ਜਾ ਰਿਹਾ ਸੀ ਉਸ ਦੇ ਵਿੱਚ ਉਹ ਟਕਰਾ ਗਿਆ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ, ਜਿਸ ਕਰਕੇ ਉਸ ਸਕਾਈ ਡਾਈਵਰ ਦੀ ਜਿਹੜੀ ਉੱਥੇ ਮੌਕੇ 'ਤੇ ਹੀ ਜਿਹੜੀ ਉਹ ਮੌਤ ਹੋ ਗਈ ਆ। ਸੋ ਜਿਹੜੇ ਵੀ ਲੋਕ ਅਜਿਹੇ ਜਿਹੜੇ ਕੰਮ ਜਿਹੜੇ ਜਾਂਦੇ ਨੇ ਸਕਾਈ ਡਾਈਵਿੰਗ ਵਗੈਰਾ ਪਾਸੇ ਨੂੰ ਜਾਂਦੇ ਨੇ ਭਾਈ ਸੁਰੱਖਿਆ ਦਾ ਜਿਹੜਾ ਉਹ ਧਿਆਨ ਰੱਖੋ। 28 ਸਾਲਾਂ ਦੀ ਜਿਹੜੀ ਕਹਿੰਦੇ ਔਰਤ ਸੀਗੀ ਕੋਲੰਬੀਆ ਤੋਂ ਜਿਹੜੀ ਉਹ ਆਈ ਸੀ, ਉਹ ਸਕਾਈ ਡਾਈਵ ਜਿਹੜੀ ਉਹ ਕਰ ਰਹੀ ਸੀ ਅਤੇ ਕਹਿੰਦੇ ਸਮਹਾਓ ਇਹ 7 ਜਣਿਆਂ ਦੇ ਵਿੱਚੋਂ ਇਹ ਆਊਟ ਆਫ ਕੋਰਸ ਹੋ ਗਈ ਅਤੇ ਹਾਈਵੇ 99 ਦੇ ਵਿਚਕਾਰ ਜਿਹੜੀ ਉਹ ਆ ਗਈ ਜਿੱਥੇ ਕਿ ਉਹ ਇੱਕ ਜਿਹੜੇ ਵੱਡੇ ਟਰੱਕ ਦੇ ਨਾਲ ਕੋਲਾਈਡ ਕਰਨ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੀ ਉਹ ਮੌਤ ਹੋ ਗਈ। ਜੀ ਅਗਲੀ ਖਬਰ ਜਿਹੜੀ ਆ ਉਹਦੇ ਵੱਲ ਚੱਲੀਏ ਅਤੇ ਮੈਸਾਚੂਸੈਟਸ ਦੇ ਸਿਟੀ ਦੇ ਵਿੱਚ ਇੱਕ ਲਾਰੈਂਸ ਸਿਟੀ ਆ, ਪਿਛਲੇ ਸਾਲ ਗੈਸ ਬਲਾਸਟ ਹੋਇਆ ਸੀ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋਈ ਸੀ। ਉਹ ਫਿਰ ਸ਼ਹਿਰ ਦੇ ਵਿੱਚ ਕਹਿੰਦੇ ਵੀ ਕਈ ਜਗ੍ਹਾ ਤੋਂ ਗੈਸ ਜਿਹੜੀ ਆ ਲੀਕ ਹੋਣ ਦੀਆਂ ਖਬਰਾਂ ਆਈਆਂ, ਜਿਹਦੇ ਨਾਲ 1900 ਦੇ ਕਰੀਬ ਜਿਹੜੇ ਘਰ ਹੈਗੇ ਆ ਉਹਨਾਂ ਦੀ ਜਿਹੜੀ ਆ ਪਾਵਰ ਬਿਜਲੀ ਦੀ ਉਹ ਗੈਸ ਦੀ ਕੱਟ ਦਿੱਤੀ ਗਈ ਆ। ਇਹ ਨਾਰਥ ਆਫ ਬੋਸਟਨ 30 ਮਾਈਲ ਇੱਕ ਪਾਸੇ ਨੂੰ ਇਹ ਜਿਹੜਾ ਸ਼ਹਿਰ ਹੈਗਾ ਆ 8,80,000 ਦੇ ਕਰੀਬ ਲੋਕ ਜਿਹੜੇ ਆ ਲਾਰੈਂਸ ਦੇ ਵਿੱਚ ਰਹਿੰਦੇ ਹੈਗੇ ਆ। ਸੋ ਜਿਹੜੀਆਂ ਅਥਾਰਟੀਜ਼ ਉਹ ਚਾਹੁੰਦੀਆਂ ਵੀ ਕੋਈ ਇੱਦਾਂ ਦਾ ਫੇਰ ਕੋਈ ਜਾਨੀ ਨੁਕਸਾਨ ਨਾ ਹੋਵੇ। ਇਹ ਜਿਹੜਾ ਆ ਮੈਸਾਚੂਸੈਟਸ ਦੀ ਸਿਟੀ ਜਿਹੜੀ ਆ ਉੱਥੇ ਹੋਇਆ ਹੈਗਾ।
ਜੀ। ਤੇ ਹਰਜੋਤ ਸਿੰਘ ਜੀ, ਇੰਪੀਚਮੈਂਟ ਵਾਲੀ ਗੱਲ ਦੇ ਵਿੱਚ ਦੱਸ ਜਾਈਏ, ਰਾਸ਼ਟਰਪਤੀ ਟਰੰਪ ਨੇ ਇਸ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਹੈ ਮਾਈਕ ਪੈਂਸ, ਉਸ ਨੂੰ ਵੀ ਜਿਹੜਾ ਘੜੀਸ ਲਿਆ ਹੈ। ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਮਾਈਕ ਪੈਂਸ ਨੂੰ ਕਿਹਾ ਵੀ ਤੁਸੀਂ ਵੀ ਤਾਂ ਯੂਕਰੇਨ ਦੇ ਨਾਲ ਕਈ ਵਾਰੀ ਜਿਹੜੀ ਗੱਲਬਾਤ ਕੀਤੀ ਆ, ਤੁਸੀਂ ਵੀ ਆਪਣੀਆਂ ਜਿਹੜੀਆਂ ਟਰਾਂਸਕ੍ਰਿਪਟ ਆ ਉਹ ਜਾਰੀ ਕਰੋ। ਹੁਣ ਇਹ ਨਹੀਂ ਪਤਾ ਵੀ ਕਹਿੰਦੇ ਵੀ ਜਾਂਦੇ ਜਾਂਦੇ ਇਹਨੂੰ ਵੀ ਮੈਂ ਨਾਲ ਲੈ ਜਾਵਾਂ ਜਾਂ ਇਸ ਦੇ ਸਹਾਰੇ ਦੇ ਨਾਲ ਜਿਹੜਾ ਆ ਉਹ ਜਿਹੜਾ ਬੰਦੇ ਜਾਵਾਂ। ਸੋ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਮਾਈਕ ਪੈਂਸ ਦੇ ਜਿਹੜੇ ਫੌਕਸ ਬਿਜ਼ਨਸ ਨੈਟਵਰਕ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਆਖਿਆ ਵੀ ਰਾਸ਼ਟਰਪਤੀ ਟਰੰਪ ਨੇ ਕੁਛ ਵੀ ਜਿਹੜਾ ਉਹ ਗਲਤ ਨਹੀਂ ਕੀਤਾ ਹੈਗਾ। ਸੋ ਹੁਣ ਰਾਸ਼ਟਰਪਤੀ ਟਰੰਪ ਨੇ ਖੁਦ ਇਹਨਾਂ ਦੇ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਹੋਈ ਗੱਲਬਾਤ ਦੀ ਟਰਾਂਸਕ੍ਰਿਪਟ ਜਿਹੜੀ ਉਹ ਮੰਗ ਲਈ ਆ, ਉਹਨਾਂ ਨੂੰ ਵੀ ਨਸ਼ਰ ਕਰਨ ਦੇ ਲਈ ਆਖਿਆ ਆ। ਸੋ ਇਹ ਕੁਛ ਜਿਹੜਾ ਚੱਲ ਰਿਹਾ ਹਰਜੋਤ ਸਿੰਘ ਜੀ, ਕਾਫੀ ਗੁੰਝਲਦਾਰ ਜਿਹੜਾ ਮਸਲਾ ਆ ਇਹ ਬਣ ਜਾਣਾ ਹੈ। ਜੋ ਬਾਈਡਨ ਵੀ ਕੱਲ ਇੱਕ ਟਾਕ ਸ਼ੋਅ ਦੇ ਉੱਤੇ ਗਿਆ ਸੀ, ਮਸਾਂ ਹੀ ਕਹਿੰਦੇ ਆ ਵੀ ਉਹ ਕਹਿਣੋਂ ਰੁਕਿਆ ਇੰਪੀਚਮੈਂਟ ਵਾਲੀ ਚੀਜ਼ ਤੋਂ। ਆਲਮੋਸਟ ਉਹ ਕਹਿਣ ਹੀ ਵਾਲਾ ਸੀਗਾ ਵੀ ਹਾਂ ਇੰਪੀਚਮੈਂਟ ਜਿਹੜੀ ਆ ਡੋਨਲਡ ਟਰੰਪ ਦੀ ਜਿਹੜੀ ਉਹ ਹੋਣੀ ਚਾਹੀਦੀ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਬੜੀ ਬੁਰੀ ਖਬਰ ਆ, ਕਹਿੰਦੇ USA ਦੇ ਵਿੱਚ ਮਿਲਟਰੀ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੇ ਵਿੱਚ ਸੁਸਾਈਡ ਰੇਟ ਜਿਹੜਾ ਆ, ਫਾਹਾ ਲੈ ਕੇ ਮਰਨ ਦੀ ਗੱਲ ਆ, ਸੁਸਾਈਡ ਕਰਨ ਦੀ ਗੱਲ ਆ, ਉਹ ਬਹੁਤ ਵੱਧ ਰਹੀ ਹੈਗੀ ਆ। ਪੈਂਟਾਗਨ ਨੇ ਲੇਟੈਸਟ ਜਿਹੜੀ ਆ ਨਿਊਜ਼ ਦਿੱਤੀ ਹੈਗੀ ਆ ਵੀ ਪਿਛਲੇ ਸਾਲਾਂ ਦੇ ਮੁਤਾਬਕ ਜਿਹੜੇ ਆਰਮੀ, ਨੇਵੀ, ਮਰੀਨ ਕੋਰਪਸ ਦੇ ਵਿੱਚ ਸੁਸਾਈਡ ਰੇਟ ਬਹੁਤ ਜ਼ਿਆਦਾ ਜਿਹੜਾ ਆ ਵੱਧ ਗਿਆ ਹੈਗਾ ਆ। ਨੈਸ਼ਨਲ ਗਾਰਡਸ ਤੇ ਰਿਜ਼ਰਵਸ ਦੇ ਵਿੱਚ ਵੀ ਇਹ ਜਿਹੜਾ ਵਧਿਆ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਜਿੱਥੇ ਵੀ US ਆਰਮੀ ਜਾਂਦੀ ਆ ਕਿਤੇ ਲੜਾਈ ਜਿੱਥੇ ਹੁੰਦੀ ਹੈਗੀ ਆ ਤੇ ਉਹਨਾਂ ਨੂੰ ਬਹੁਤ ਕੁਛ ਜਿਹੜਾ ਸਹਿਣਾ ਪੈਂਦਾ ਮੈਂਟਲੀ, ਅਤੇ ਵਾਪਸ ਆ ਕੇ ਪਰਿਵਾਰਾਂ 'ਚ ਵੀ ਪ੍ਰੋਬਲਮ ਹੁੰਦੀ ਆ। ਅਤੇ ਸੋ ਇਸ ਕਰਕੇ ਜਿਹੜਾ ਆ ਇਹ ਇੰਨਾ ਜ਼ਿਆਦਾ ਸੁਸਾਈਡ ਰੇਟ ਵਧਿਆ ਹੈਗਾ ਆ। ਜੀ ਬਿਲਕੁਲ, ਵੱਖ-ਵੱਖ ਜਿਹੜੇ ਇਸ ਦੇ ਵਿੱਚ ਕਾਰਨ ਨੇ। ਸਾਰੇ ਜਣੇ ਇਕੱਲੇ ਫਾਹਾ ਹੀ ਨਹੀਂ ਲੈਂਦੇ, ਹੋਰ ਕਈ ਜਿਹੜੇ ਆ ਉਹ ਚੀਜ਼ਾਂ ਜਿਹੜੀਆਂ ਵਰਤ ਕੇ ਉਹ ਆਪਣਾ ਆਤਮ ਦਾ ਜਿਹੜਾ ਉਹ ਕਰ ਲੈਂਦੇ ਨੇ, ਆਤਮ ਹੱਤਿਆ ਜਿਹੜੀ। ਸੋ ਜੇ ਮੜ ਜਿਹਾ ਆਪਾਂ ਫਿਗਰ ਦੱਸਦੇ ਜਾਈਏ, ਬਹੁਤ ਖਤਰਨਾਕ ਫਿਗਰ ਆ। 2018 ਦੇ ਵਿੱਚ 541 ਸਰਵਿਸ ਮੈਂਬਰਾਂ ਨੇ ਸੁਸਾਈਡ ਕੀਤਾ USA 'ਚ, ਅਤੇ ਜਿਹਦੇ ਵਿੱਚੋਂ 325 ਐਕਟਿਵ ਡਿਊਟੀ ਦੇ ਉੱਤੇ ਸੀ, 81 ਰਿਜ਼ਰਵ ਅਤੇ 135 ਜਿਹੜੇ ਆ ਉਹ ਨੈਸ਼ਨਲ ਗਾਰਡ ਦੇ ਲਈ ਕੰਮ ਕਰਦੇ ਸੀ। ਸੋ ਇਹ ਕਾਫੀ ਵੱਡੀ ਗਿਣਤੀ ਆ ਜਿਹੜੀ ਇੰਨੇ ਜ਼ਿਆਦਾ ਜਿਹੜੇ ਸੁਸਾਈਡ ਕਰਕੇ ਜਿਹੜਾ ਮਰ ਜਾਣ। ਜੀ ਜੀ ਬਿਲਕੁਲ। ਵੈਟਰਨ ਅਫੇਅਰਸ ਦੀ ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਵੈਟਰਨ ਅਫੇਅਰਸ ਦਾ ਜਿਹੜੇ ਆਪਣੇ ਅਫੇਅਰਸ ਆ ਉਹ ਜਿਹੜੇ ਕਹਿ ਲਓ ਵੀ ਨਹੀਂ ਲੈਂਡ 'ਤੇ ਨਹੀਂ ਜਿਹੜੇ ਉਹ ਚੱਲ ਰਹੇ, ਸਹੀ ਤਰੀਕੇ ਦੇ ਨਾਲ ਨਹੀਂ ਜਿਹੜੇ ਹੋ ਰਹੇ। ਬਹੁਤ ਸਾਰੇ ਜਿਹੜੇ ਵੈਟਰਨਸ ਆ ਉਹ ਲਗਾਤਾਰ ਜਿਹੜੇ ਵੇਟ ਕਰਦੇ ਕਰਦੇ ਹੀ ਕਈ ਜਿਹੜੇ ਆਪਣੀ ਬਿਮਾਰੀਆਂ ਤੋਂ ਪੀੜਤ ਨੇ ਉਹ ਮਾਰੇ ਜਿਹੜੇ ਉਹ ਜਾ ਰਹੇ ਨੇ, ਉਹ ਮਰ ਰਹੇ ਨੇ ਜਾਂ ਉਹ ਖੁਦ ਨੂੰ ਜਿਹੜਾ ਉਹ ਮਾਰ ਰਹੇ ਨੇ। ਇੱਥੋਂ ਤੱਕ ਕਿ ਹਰਜੋਤ ਸਿੰਘ ਜੀ ਕੁਛ ਹੀ ਸਮਿਆਂ ਦੇ ਵਿੱਚ ਜਿਹੜੇ ਪਿਛਲੇ ਵੈਟਰਨ ਅਫੇਅਰਸ ਦੀ ਜਿਹੜੀ ਪਾਰਕਿੰਗ ਲੋਟ ਆ ਉਸ ਦੇ ਵਿੱਚ ਹੀ ਕਈ ਜਿਹੜੇ ਵੈਟਰਨਸ ਨੇ ਖੁਦ ਨੂੰ ਗੋਲੀ ਮਾਰ ਕੇ ਜਿਹੜੀ ਉੱਥੇ ਆਤਮ ਹੱਤਿਆ ਜਿਹੜੀ ਉਹ ਕੀਤੀ ਹੋਈ ਸੀਗੀ। ਸੋ ਇਹ ਮਸਲਾ ਜਿਹੜਾ ਬਹੁਤ ਜ਼ਿਆਦਾ ਗੰਭੀਰ ਆ। ਆਪਾਂ ਦੇਖਿਆ ਵੀ ਹੁਣੇ ਪੈਂਟਾਗਨ ਨੇ ਬਹੁਤ ਸਾਰੇ ਜਿਹੜੇ ਵੈਟਰਨਸ ਦੇ ਨਾਲ ਅਤੇ ਮਿਲਟਰੀ ਦੇ ਨਾਲ ਰਿਲੇਟਡ ਜਿਹੜੇ ਪ੍ਰੋਜੈਕਟਸ ਆ ਉਹਨਾਂ ਦੀਆਂ ਜਿਹੜੀਆਂ ਫੰਡਿੰਗਸ ਆ ਉਹ ਬੰਦ ਕਰ ਦਿੱਤੀਆਂ। ਉਹ ਜਿਹੜੀਆਂ ਆ ਉਹ ਬਾਰਡਰ ਵਾਲ ਜਿਹੜੇ ਬਣਾਉਣ ਵਾਲੇ ਪਾਸੇ ਨੂੰ ਜਿਹੜੀਆਂ ਉਹ ਲੱਗ ਗਈਆਂ। ਹੁਣ ਇਹ ਵੀ ਦੇਖੋ ਵੀ ਇਸ ਦੇ ਵਿੱਚ ਬਾਰਡਰ ਵਾਲ ਬਣਾ ਕੇ ਇਹਨਾਂ ਵੈਟਰਨਸ ਨੂੰ ਕਿ ਜਿਹੜਾ ਹਾਲ ਦੀ ਘੜੀ ਕੋਈ ਫਾਇਦਾ ਥੋੜ੍ਹੀ ਹੋਣਾ ਆ। ਇਹਨਾਂ ਦੇ ਜਿਹੜੇ ਪ੍ਰੋਜੈਕਟਸ ਆ ਉਹਨਾਂ ਦੇ ਉੱਤੇ ਜਿਹੜਾ ਜਾਂ ਜਿਹੜੇ ਚੱਲ ਰਹੇ ਨੇ ਫੌਜੀਆਂ ਦੇ ਪ੍ਰੋਜੈਕਟਸ ਆ, ਚਾਹੇ ਉਹ ਸਕੂਲ ਵਾਲੇ ਹੋਣ ਅਤੇ ਚਾਹੇ ਉਹਨਾਂ ਦੇ ਇਨਫਰਾਸਟਰਕਚਰ ਨਾਲ ਰਿਲੇਟਡ ਹੋਣ, ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਆਈ ਥਿੰਕ ਕਹਿੰਦੇ ਆ ਉਹ ਰਹਿਣ ਦੇਣਾ ਚਾਹੀਦਾ ਹੈਗਾ ਆ। ਅਗਲੀ ਨਿਊਜ਼ ਵੱਲ ਜਾਈਏ ਤਾਂ ਜਿਹੜੀ ਡੋਰਡੈਸ਼ ਕੰਪਨੀ ਹੈਗੀ ਆ ਉਸ ਨੇ 4.9 ਮਿਲੀਅਨ ਜਿਹੜੇ ਉਹਨਾਂ ਦੇ ਕਸਟਮਰ ਆ ਉਹਨਾਂ ਦਾ ਡਾਟਾ ਕਹਿੰਦੇ ਲੀਕ ਹੋ ਗਿਆ ਉਸ ਕੰਪਨੀ ਦੇ ਵਿੱਚੋਂ। ਆਪਾਂ ਨੂੰ ਪਤਾ ਹੈ ਵੀ ਜਿਹੜੀ ਡੋਰਡੈਸ਼ ਹੈਗੀ ਆ ਬਹੁਤ ਸਾਰੇ ਜਿਹੜੇ ਇਹ ਰੈਸਟੋਰੈਂਟਸ ਆ ਜਾਂ ਇੱਥੋਂ ਫੂਡ ਡਿਲੀਵਰੀ ਦੇ ਲਈ ਵਰਤੇ ਜਾਂਦੇ ਹੈਗੇ ਆ ਆਪਣੇ ਘਰਾਂ ਦੇ ਵਿੱਚ। ਸੋ 49 ਲੱਖ ਲੋਕਾਂ ਦਾ ਜਿਹੜਾ ਡਾਟਾ ਡੋਰਡੈਸ਼ ਕੰਪਨੀ ਤੋਂ ਲੀਕ ਹੋ ਗਿਆ, ਜਿਹਦੇ ਵਿੱਚ ਲੋਕਾਂ ਦੇ ਨਾਮਸ, ਈਮੇਲ, ਡਿਲੀਵਰੀ ਐਡਰੈਸ, ਫੋਨ ਨੰਬਰਸ ਅਤੇ ਬਹੁਤ ਸਾਰੇ ਲੋਕਾਂ ਦੇ ਲਾਸਟ 4 ਨੰਬਰ ਜਿਹੜੇ ਹੁੰਦੇ ਆ ਤੁਹਾਡੇ ਕ੍ਰੈਡਿਟ ਕਾਰਡ ਦੇ ਜਾਂ ਤੁਹਾਡੇ ਅਕਾਊਂਟ ਨੰਬਰ ਦੇ, ਉਹ ਵੀ ਜਿਹੜੇ ਇੱਕ ਤਰ੍ਹਾਂ ਨਾਲ ਚੋਰੀ ਹੋ ਗਏ, ਲੀਕ ਹੋ ਗਏ ਆ। 1 ਲੱਖ ਤੋਂ ਵੱਧ ਜਿਹੜੇ ਆ ਲੋਕਾਂ ਦੇ ਜਿਹੜੇ ਕਹਿੰਦੇ ਆ ਵੀ ਡਰਾਈਵਿੰਗ ਲਾਇਸੈਂਸ ਨੰਬਰ ਵੀ ਜਿਹੜੇ ਆ ਉਹ ਲੀਕ ਹੋ ਗਏ ਹੈਗੇ ਆ। ਜੀ ਹਰਜੋਤ ਸਿੰਘ ਜੀ, ਕੁਛ ਸਮਾਂ ਪਹਿਲਾਂ LA ਦੇ ਇੱਕ ਕਾਸਕੋ ਦੇ ਵਿੱਚ ਪੁਲਿਸ ਜਿਹੜਾ ਡਿਪਾਰਟਮੈਂਟ ਦਾ ਇੱਕ ਅਫਸਰ ਸੀਗਾ, ਉਸਨੇ ਇੱਕ ਬੰਦੇ ਨੂੰ ਉੱਥੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ, ਜਿਸ ਦੇ ਵਿੱਚ
ਇੱਕ 32 ਸਾਲਾਂ ਦਾ ਜਿਹੜਾ ਕਹਿ ਲਓ ਵੀ ਡਿਵੈਲਪਮੈਂਟਲੀ ਡਿਸੇਬਲਡ ਜਿਹੜਾ ਬੱਚਾ ਸੀਗਾ ਉਸ ਦੀ ਉਹ ਮੌਤ ਹੋਈ ਸੀ। ਹੁਣ ਜਿਹੜੀਆਂ ਇਹ ਗੱਲਾਂ ਸਾਹਮਣੇ ਆਈਆਂ ਆ ਵੀ ਉਸ ਪੁਲਿਸ ਅਫਸਰ ਦੇ ਉੱਤੇ ਕਿਸੇ ਵੀ ਤਰੀਕੇ ਦੇ ਜਿਹੜੇ ਚਾਰਜਸ ਆ ਉਹ ਨਹੀਂ ਲਗਾਏ ਜਾ ਰਹੇ। ਸੋ ਉਸ ਦੇ ਕਰਕੇ ਜਿਹੜੇ ਪਰਿਵਾਰ ਵਾਲੇ ਆ ਉਹ ਬਹੁਤ ਹੀ ਜ਼ਿਆਦਾ ਕਹਿੰਦੇ ਵੀ ਪੀੜਾ ਦੇ ਵਿੱਚੋਂ ਹੈਗੇ ਨੇ। ਕਰੋਨਾ ਦੇ ਵਿੱਚ ਜਿਹੜਾ ਕਾਸਕੋ ਸੀਗਾ ਉਸ ਦੇ ਵਿੱਚ ਇਹ ਘਟਨਾ ਜਿਹੜੇ ਅੱਜ ਤੋਂ ਕੁਛ ਸਮਾਂ ਪਹਿਲਾਂ ਜਿਹੜੀ ਉਹ ਵਾਪਰੀ ਸੀਗੀ ਅਤੇ ਉਸ ਦੀ ਜਿਹੜੀ ਮਾਂ ਆ ਅਤੇ ਉਸ ਦਾ ਜਿਹੜਾ ਪਿਓ ਕਾਫੀ ਜ਼ਿਆਦਾ ਜਿਹੜਾ ਕਰਲਾ ਰਹੇ ਸੀਗੇ ਵੀ ਕਿਉਂ ਉਸ ਪੁਲਿਸ ਵਾਲੇ ਦੇ ਉੱਤੇ ਜਿਹੜਾ ਆ ਕੋਈ ਕਾਰਵਾਈ ਕਿਉਂ ਨਹੀਂ ਹੋਈ। 32 ਸਾਲਾਂ ਦੇ ਉਹਨਾਂ ਦੇ ਜਿਹੜੇ ਮੁੰਡੇ ਦੇ ਉੱਤੇ 10 ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ ਅਤੇ ਉਹ ਵਿਚਾਰਾ ਜਿਹੜਾ ਉਹ ਥੋੜ੍ਹਾ ਮੈਂਟਲੀ ਜਿਹੜਾ ਕਹਿ ਲਓ ਵੀ ਉਹ ਚੈਲੰਜਡ ਸੀਗਾ, ਜਿਸ ਕਰਕੇ ਉਹ ਕੋਈ ਅਜਿਹੀ ਹਰਕਤ ਜਿਹੜੀ ਉਹ ਕਰ ਰਿਹਾ ਹੋਊਗਾ ਜਿਸ ਕਰਕੇ ਪੁਲਿਸ ਵਾਲੇ ਨੇ ਕਿਹਾ ਮੈਨੂੰ ਲੱਗਾ ਵੀ ਮੇਰੀ ਜਾਨ ਨੂੰ ਜਿਹੜਾ ਇਸ ਤੋਂ ਖਤਰਾ ਆ ਅਤੇ ਉਸਨੇ ਜਿਹੜੀਆਂ ਉੱਥੇ 10 ਗੋਲੀਆਂ ਮਾਰ ਕੇ ਉਸ ਮੁੰਡੇ ਨੂੰ ਉੱਥੇ ਹੀ ਢੇਰ ਕਰ ਦਿੱਤਾ ਜੀ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਜ਼ੀਲੈਂਡ ਤੋਂ ਆਈ ਸੀ ਰਾਜਕਨਵੀਰ ਸਿੰਘ ਜੀ। ਨਿਊਜ਼ੀਲੈਂਡ ਦੇ ਵਿੱਚ ਜਿਸ ਤਰ੍ਹਾਂ ਸਾਡੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਤੁਹਾਨੂੰ ਕਾਲਾਂ ਆਉਂਦੀਆਂ ਹੈਗੀਆਂ ਵੀ ਜੀ ਤੁਹਾਡਾ ਸੋਸ਼ਲ ਸਿਕਿਉਰਿਟੀ ਜਿਹੜਾ ਆ ਉਹ ਚੋਰੀ ਹੋ ਗਿਆ ਜਾਂ ਬਲੌਕ ਹੋ ਗਿਆ, ਤੁਹਾਡੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ, ਤੁਹਾਨੂੰ ਟੈਕਸ ਵਾਲਿਆਂ ਦੇ ਡਿਊ ਹੈਗੇ ਆ ਅਤੇ ਸਾਨੂੰ ਪੈਸੇ ਦਿਓ ਨਹੀਂ ਤਾਂ ਤੁਹਾਨੂੰ ਪੁਲਿਸ ਵਾਲੇ ਅਰੈਸਟ ਕਰਨ ਆ ਜਾਣਗੇ। ਸੋ ਨਿਊਜ਼ੀਲੈਂਡ ਦੇ ਵਿੱਚ ਵੀ ਇੱਦਾਂ ਦੀ ਜਿਹੜੀ ਗੱਲਬਾਤ ਹੋਈ ਆ ਜਿਹਦੇ ਸੰਬੰਧ ਦੇ ਵਿੱਚ ਉੱਥੇ 3 ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। ਤਿੰਨੇ ਹੀ ਜਿਹੜੇ ਆ ਉਹ ਇੰਡੀਅਨ ਹੈਗੇ ਆ। ਸੋ ਇਹ ਮੁੱਦਾ ਆਪਾਂ ਪਹਿਲੇ ਦਿਨਾਂ 'ਚ ਵੀ ਡਿਸਕਸ ਕੀਤਾ ਸੀ ਵੀ ਸਾਨੂੰ ਆਪਣੇ ਜਿਹੜੇ ਸੈਨੇਟਰ ਕਾਂਗਰਸਮੈਨ ਆ ਉਹਨਾਂ ਦੇ ਕੋਲ ਚੱਕਣਾ ਚਾਹੀਦਾ ਆ। ਹੁਣ ਇੰਡੀਆ ਦਾ ਪ੍ਰਾਈਮ ਮਿਨਿਸਟਰ ਆਇਆ ਸੀ ਬਲਕਿ ਸਾਡੇ ਪ੍ਰੈਜ਼ੀਡੈਂਟ ਨੂੰ ਚੱਕਣਾ ਚਾਹੀਦਾ ਸੀ। ਮੈਨੂੰ ਖੁਦ ਹਰ ਰੋਜ਼ 1 ਤੋਂ 2 ਜਿਹੜੀਆਂ ਕਾਲਸ ਇੱਦਾਂ ਦੀਆਂ ਆਉਂਦੀਆਂ ਜੀ ਤੁਹਾਡਾ ਸੋਸ਼ਲ ਸਿਕਿਉਰਿਟੀ ਜਿਹੜਾ ਆ ਉਹ ਬਲੌਕ ਹੋ ਗਿਆ ਜੀ, ਤੁਹਾਡੀ ਟੈਕਸ ਡਿਊ ਆ। ਫਿਰ ਜਦੋਂ ਤੁਸੀਂ ਉਹਨਾਂ ਨੂੰ ਪੰਜਾਬੀ 'ਚ ਗੱਲਬਾਤ ਕਰੋ ਫਿਰ ਉਹ ਮੂਹਰੇ ਫਿਰ ਗਾਲਾਂ ਕੱਢਦੇ ਆ ਜੀ, ਫਿਰ ਅਸਲੀ ਚਿਹਰਾ ਦਿਖਾਉਂਦੇ ਆ। ਸੋ ਜੇ ਤੁਹਾਨੂੰ ਵੀ ਕਿਸੇ ਨੂੰ ਇੱਦਾਂ ਦੀ ਕਾਲ ਆਉਂਦੀ ਆ ਕੋਈ ਬਾਹਲੀ ਗੱਲ ਨਾ ਉਹਨਾਂ ਨੂੰ ਜਰਾ ਜਿੱਦਾਂ ਪੰਜਾਬੀ 'ਚ ਗੱਲ ਕਰੀ ਦੀ ਉੱਦਾਂ ਹੀ ਗੱਲ ਕਰਨੀ ਚਾਹੀਦੀ ਹੈਗੀ ਆ। ਅਤੇ ਕਿਉਂਕਿ ਚੱਕਰ ਕੀ ਆ ਵੀ ਇਹ ਐਮਰਜੈਂਸੀ ਨਹੀਂ ਹੈਗੀ ਕੋਈ ਇੱਦਾਂ ਦੀ, ਤਾਂ ਕਰਕੇ ਜਿਹੜੀਆਂ ਅਥਾਰਟੀਜ਼ ਆ ਇੱਥੇ ਉਹ ਇੰਨੀ ਜਲਦੀ ਜਿਹੜੀਆਂ ਐਕਟ ਨਹੀਂ ਕਰਦੀਆਂ ਹੈਗੀਆਂ। ਇਹ ਸਾਰੇ ਜਿਹੜੇ ਗੂਗਲ ਤੋਂ ਨੰਬਰ ਲੈ ਲੈਂਦੇ ਆ ਆਪਰੇਟ ਜਿਹੜੇ ਆ ਇੰਡੀਆ ਤੋਂ ਕਰੀ ਜਾਂਦੇ ਹੈਗੇ ਆ। ਇਹ ਬਹੁਤ ਵੱਡਾ ਇਸ਼ੂ ਆ। ਆਪਣੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਜਿੰਨੇ ਵੀ ਜਾਣਦੇ ਆ ਸਾਰਿਆਂ ਨੂੰ ਦੱਸ ਦਿਓ ਵੀ ਕੋਈ ਵੀ ਜਿਹੜਾ ਇੱਦਾਂ ਦੀ ਕਾਲ ਕਰਦਾ ਆ ਉਹਨੂੰ ਉੱਥੇ ਕੱਟ ਕਰ ਦਿਆ ਕਰੋ। ਉਹ ਬਾਰ-ਬਾਰ ਕਾਲਾਂ ਕਰਦੇ ਰਹਿੰਦੇ ਹੈਗੇ ਆ। ਅਤੇ ਕੋਈ ਵੀ ਜੇ ਬੰਦਾ ਟੈਕਸ ਜਿਹਦੇ ਡਿਊ ਹੈਗੇ ਆ ਉਹ ਕਦੇ ਵੀ ਤੁਹਾਨੂੰ ਕਾਲ ਨਹੀਂ ਕਰਦੇ, ਹਮੇਸ਼ਾ ਤੁਹਾਨੂੰ ਲੈਟਰ ਆਉਂਦੀ ਆ। ਨਾ ਹੀ ਕਿਸੇ ਬੰਦੇ ਦੀ ਸੋਸ਼ਲ ਸਿਕਿਉਰਿਟੀ ਜਿਹੜੀ ਆ ਉਹ ਬਲੌਕ ਹੁੰਦੀ ਹੈਗੀ ਆ। ਸੋ ਸਭ ਕਿਸੇ ਦੇ PG&E ਦਾ ਜੀ ਤੁਹਾਡਾ ਬਿੱਲ ਅੱਧਾ ਹੋ ਜਾਊਗਾ ਜੇ ਉਹ ਕੁਛ ਨਹੀਂ ਹੁੰਦਾ। ਤੁਹਾਨੂੰ ਪਤਾ ਹੀ ਆ ਵੀ ਇੱਥੇ ਕੋਈ ਫ੍ਰੀ ਚੀਜ਼ ਨਹੀਂ ਹੈਗੀ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ ਜੀ। ਬਿਲਕੁਲ ਇਹ ਜਿਹੜਾ ਮਸਲਾ ਬਹੁਤ ਗੰਭੀਰ ਆ। ਇਕੱਲਾ ਇਹੀ ਨਹੀਂ ਹੁਣ ਕਿਉਂਕਿ ਹਰਜੋਤ ਸਿੰਘ ਜੀ ਇੱਕ ਚੀਜ਼ ਆਪਾਂ ਪਹਿਲਾਂ ਵੀ ਆਪਣੇ ਸਰੋਤਿਆਂ ਨੂੰ ਜਿਹੜਾ ਦੱਸਣਾ ਚਾਹੁੰਦੇ ਹਾਂ, ਇਤਿਹਾਸ ਦੇ ਤੌਰ ਤੋਂ ਸਾਰੇ ਜਾਣੇ ਜਿਹੜੇ ਧਿਆਨ ਰੱਖੋ ਆਉਣ ਵਾਲੇ ਸਮੇਂ 'ਚ ਸੈਂਸਸ ਜਿਹੜਾ ਹੋਣ ਜਾ ਰਿਹਾ ਆ ਜੀ। ਸੋ ਜਦੋਂ ਜਨਗਣਨਾ ਹੋਣੀ ਆ, ਮਰਦਮਸ਼ੁਮਾਰੀ ਹੋਣੀ ਆ, ਬਹੁਤ ਸਾਰੇ ਜਿਹੜੇ ਸੈਂਸਸ ਦੇ ਲੋਕ ਆ ਉਹਨਾਂ ਨੇ ਘਰ ਘਰ ਦੇ ਵਿੱਚ ਜਾ ਕੇ ਨੌਕ ਕਰਕੇ ਚੈੱਕ ਵੀ ਕਰਨਾ ਆ, ਪੁੱਛਣਾ ਆ ਤੁਹਾਨੂੰ ਸਵਾਲ ਜਵਾਬ। ਸੋ ਉਸ ਦੀ ਆੜ ਦੇ ਵਿੱਚ ਵੀ ਕਈ ਲੋਕ ਤੁਹਾਡੇ ਘਰ ਦੇ ਵਿੱਚ ਰੋਬਰੀ ਦੇ ਜਿਹੜੇ ਇੱਛਾ ਦੇ ਨਾਲ ਜਾਂ ਰੈਕੀ ਕਰਨ ਦੇ ਲਈ ਤੁਹਾਡੇ ਕੋਲ ਉਹ ਆ ਸਕਦੇ ਨੇ। ਸੋ ਮੇਕ ਸ਼ੋਰ ਕਰੋ ਵੀ ਜਿਹੜੇ ਲੋਕ ਤੁਹਾਡੇ ਘਰ ਦੇ ਵਿੱਚ ਆ ਰਹੇ ਨੇ ਉਹਨਾਂ ਦਾ ਤੁਸੀਂ ਜਿਹੜਾ ਮੇਕ ਸ਼ੋਰ ਕਰੋ ਵੀ ਉਹ ਜਿਹੜਾ ਉਹਨਾਂ ਦੇ ਕੋਲ ਹੈਗਾ ਆ ID ਜਿਹੜੀ ਹੈਗੀ ਆ ਉਹ ਠੀਕ ਵਾਲੀ ਜਿਹੜੀ ਹੈਗੀ ਡੋਰ ਸਹਿਜੇ ਕਿਤੇ ਨਾ ਖੋਲੋ। ਹਾਂ, ਪਹਿਲੋਂ ਅੰਦਰੋਂ ਲੌਕ ਲਾ ਕੇ ਜਾਂ ਉਹ ਜਿਹੜਾ ਪੀਪ ਹੋਲ ਹੁੰਦਾ ਆ ਉਸ ਥਾਣੀ ਜਿਹੜਾ ਉਹ ਦੇਖ ਕੇ ਚੈੱਕ ਕਰਕੇ ਫਿਰ ਹੀ ਜਿਹੜਾ ਆ ਉਸ ਨੂੰ ਜਿਹੜਾ ਉਹ ਦੇਖ ਕੇ ਗੱਲਬਾਤ ਜਿਹੜੀ ਉਹ ਕਰੋ। ਲੌਕ ਲਾ ਕੇ ਆਪਣੀ ਸੇਫਟੀ ਵਿੱਚ ਜਿਹੜਾ ਉਹ ਜ਼ਰੂਰ ਧਿਆਨ ਰੱਖੋ। ਬਹੁਤ ਸਾਰੇ ਘਰਾਂ ਦੇ ਵਿੱਚ ਕਈ ਵਾਰੀ ਜਿਹੜੇ ਨੌਜਵਾਨ ਆ ਉਹ ਕੰਮਾਂ ਕਾਰਾਂ 'ਤੇ ਗਏ ਹੁੰਦੇ, ਇਕੱਲੇ ਬਜ਼ੁਰਗ ਹੁੰਦੇ ਆ ਘਰਾਂ ਦੇ ਵਿੱਚ ਪਿੱਛੇ। ਸੋ ਉਹਨਾਂ ਨੇ ਆਉਣਾ ਤਾਂ ਇਹ ਟਾਈਮ ਦੇ ਉੱਤੇ ਆ ਜਦੋਂ ਸਾਰਿਆਂ ਜਣਿਆਂ ਨੇ ਕੰਮ ਦੇ ਉੱਤੇ ਗਏ ਹੋਣਾ ਹੁੰਦਾ ਆ। ਸੋ ਧਿਆਨ ਜਿਹੜਾ ਬਜ਼ੁਰਗਾਂ ਨੂੰ ਜ਼ਰੂਰ ਇਸ ਦੇ ਪ੍ਰਤੀ ਜਿਹੜਾ ਉਹ ਸੁਚੇਤ ਕਰੋ। ਜਿਹੜੇ ਬਜ਼ੁਰਗ ਵੀ ਆ ਉਹ ਵੀ ਆਪਣੇ ਪਰਿਵਾਰ ਦੇ ਨਾਲ ਗੱਲ ਕਰੋ ਵੀ ਸਾਨੂੰ ਵੀ ਦੱਸੋ ਭਾਈ ਇਸ ਮਾਮਲੇ ਦੇ ਵਿੱਚ ਕਿੱਦਾਂ ਅਤੇ ਕੀ ਜਿਹੜਾ ਹੋ ਸਕਦਾ। ਕਈ ਵਾਰੀ ਹੁੰਦਾ ਵੀ ਕਈਆਂ ਘਰਾਂ ਦੇ ਵਿੱਚ ਵਿਜ਼ਿਟਰ ਆਏ ਹੁੰਦੇ ਨੇ, ਘੁੰਮਣ ਫਿਰਨ ਦੇ ਲਈ ਆਏ ਹੁੰਦੇ ਨੇ। ਉਸ ਮੌਕੇ ਜੇ ਕੋਈ ਲੋਕ ਜਿਹੜਾ ਕੋਈ ਆ ਜਾਂਦਾ ਆ ਉਹਨਾਂ ਨੂੰ ਦੱਸੋ ਵੀ ਤੁਸੀਂ ਜਿਹੜਾ ਕਿਸ ਤਰੀਕੇ ਦੇ ਨਾਲ ਕਰਨਾ ਆ। ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਅੱਗੇ ਨਹੀਂ ਸੀ ਇੰਨਾ ਹਰਜੋਤ ਸਿੰਘ ਜੀ ਇੰਨਾ ਹੁੰਦਾ, ਪਰ ਇਹ ਪਿਛਲੇ ਕੁਝ ਸਮੇਂ ਦੇ ਵਿੱਚ ਇੱਦਾਂ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਵੱਧ ਰਹੀਆਂ ਆ। ਜਿਹੜੇ ਰੋਬਰਸ ਆ ਉਹਨਾਂ ਨੂੰ ਵੀ ਪਤਾ ਵੀ ਜਿਹੜੇ ਆਪਣੇ ਖਾਸ ਕਰਕੇ ਜਿਹੜੇ ਪੰਜਾਬੀ ਆ ਜਾਂ ਕਹਿ ਲਓ ਵੀ ਇੰਡੀਅਨ ਕਮਿਊਨਿਟੀ ਵਾਲੇ ਘਰਾਂ ਦੇ ਵਿੱਚ ਕੈਸ਼ ਵੀ ਰੱਖਦੇ ਆ,
ਘਰਾਂ ਦੇ ਵਿੱਚ ਜਿਹੜਾ ਸੋਨਾ ਵੀ ਰੱਖਦੇ ਆ। ਸੋ ਇਹ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਤੁਸੀਂ ਰੱਖੋ, ਸੁਚੇਤ ਸਤਰਕ ਜਿਹੜਾ ਆ ਇਸ ਮਾਮਲੇ ਦੇ ਵਿੱਚ ਤੁਸੀਂ ਰਹੋ, ਵੀ ਐਵੇਂ ਬਾਅਦ ਦੇ ਵਿੱਚ ਕੋਈ ਅਜਿਹੀ ਦੁਰਘਟਨਾ ਨਾ ਵਾਪਰੇ ਵੀ ਜਿਹੜੇ ਪਰਿਵਾਰ ਵਿਚਾਰੇ ਲਿਖਾਉਣ ਦਾ ਗਿਣਤੀ ਕਰਨ ਦੇ ਲਈ ਜਿਹੜੇ ਉਹ ਖੋਲ੍ਹਿਆ ਹੋਵੇ ਦਰਵਾਜ਼ਾ, ਬਾਅਦ ਦੇ ਵਿੱਚ ਹੋਰ ਹੀ ਕੋਈ ਜਿਹੜੀ ਗੜਬੜ ਜਿਹੜੀ ਉਹ ਹੋ ਜਾਵੇ। ਸੋ ਬਿਲਕੁਲ ਇਹ ਹੁਣ ਪਹਿਲਾਂ ਦੇਖੋ ਅਮਰੀਕਾ 'ਚ ਹੁੰਦਾ ਸੀ, ਹੁਣ ਨਿਊਜ਼ੀਲੈਂਡ 'ਚ 13 ਜਾਣੇ ਫੜੇ ਆ। ਕੈਨੇਡਾ ਦੇ ਵਿੱਚ ਵੀ ਬਹੁਤ ਹੋ ਰਿਹਾ। ਕੱਲ੍ਹ ਮੈਂ ਨਿਊਜ਼ ਪੜ੍ਹ ਰਿਹਾ ਸੀ, ਕੈਨੇਡਾ 'ਚ ਇੱਕ ਜਿਹੜੀ ਸਟੂਡੈਂਟ ਇੰਡੀਆ ਤੋਂ ਪੜ੍ਹਨ ਆਈ ਹੋਈ ਸੀ, ਉਹ ਤੋਂ $16,000 ਉਹਨਾਂ ਨੇ ਇੱਦਾਂ ਡਰਾ ਕੇ ਲੁੱਟ ਲਿਆ। ਸੋ ਬੰਦੇ ਆਪਣੇ ਘਬਰਾ ਜਾਂਦੇ ਆ ਪੁਲਿਸ ਤੋਂ, ਇਮੀਗ੍ਰੇਸ਼ਨ ਦੇ ਨਾਮ ਤੋਂ। ਇੱਦਾਂ ਦਾ ਕੋਈ ਡਰਨਾ ਨਹੀਂ ਚਾਹੀਦਾ ਹੈਗਾ। ਸੋ ਜਿਹੜਾ ਜਦੋਂ ਵੀ ਉਹਨਾਂ ਨੂੰ ਕਾਲ ਆਉਂਦੀ ਆ, ਉਹਨਾਂ ਨੂੰ ਜਵਾਬ ਚੱਜ ਨਾਲ ਹੀ ਦਿਓ, ਤਾਂ ਫਿਰ ਤੁਹਾਡੀਆਂ ਕਾਲਾਂ ਹਟਣੀਆਂ, ਨਹੀਂ ਹਟਣਾ, ਉਹ ਨਹੀਂ ਕਾਲਾਂ ਕਰਨਾ। ਜੀ ਬਿਲਕੁਲ ਇਹ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ। ਅਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਕੈਨੇਡਾ ਦੀ ਤੁਸੀਂ ਗੱਲ ਕੀਤੀ, ਉੱਥੋਂ ਖਬਰ ਆ ਰਹੀ ਆ ਵੀ ਜਿਹੜੀਆਂ ਆ ਰਹੀਆਂ ਹੁਣ ਉੱਥੇ ਚੋਣਾਂ ਨੇ, ਅਕਤੂਬਰ ਦੇ ਵਿੱਚ ਚੋਣਾਂ ਜਿਹੜੀਆਂ ਆ ਰਹੀਆਂ ਨੇ, ਫੈਡਰਲ ਚੋਣਾਂ। ਸੋ ਕਹਿੰਦੇ 50 ਤੋਂ ਵੱਧ ਜਿਹੜੇ ਪੰਜਾਬੀ ਮੂਲ ਦੇ ਜਿਹੜੇ ਉਮੀਦਵਾਰ ਆ, ਉਹ ਵੱਖ-ਵੱਖ ਇਲੈਕਸ਼ਨਸ ਦੇ ਵਿੱਚ ਉੱਥੇ ਵੱਖ-ਵੱਖ ਥਾਵਾਂ ਦੇ ਉੱਤੋਂ ਜਿਹੜੇ ਉਹ ਖੜ੍ਹ ਰਹੇ ਨੇ। ਸੋ ਇਹ ਵੀ ਜਿਹੜਾ ਤੁਸੀਂ ਦੇਖਣਾ ਵੀ ਕਿਹੜਾ ਤੁਹਾਡੇ ਲਈ ਚੰਗਾ, ਕਿਹੜਾ ਤੁਹਾਡੇ ਲਈ ਜਿਹੜਾ ਉਹ ਮਾੜਾ ਆ, ਕਿ ਆਪਸ ਦੇ ਵਿੱਚ, ਕਿਉਂਕਿ ਬਹੁਤ ਸਾਰੀ ਥਾਵਾਂ ਦੇ ਉੱਤੇ ਜਿੱਥੇ ਆਪਣੀ ਬਹੁ ਵਸੋਂ ਹੈਗੀ ਆ, ਉੱਥੇ ਆਪਸ ਦੇ ਵਿੱਚ ਵੀ ਆਮੋ ਸਾਹਮਣੇ ਵੀ ਜਿਹੜਾ ਉਹਨਾਂ ਦਾ ਟਕਰਾਅ ਜਿਹੜਾ ਉੱਥੇ ਉਹ ਹੋਵੇਗਾ। ਸੋ ਆਈ ਥਿੰਕ 16-17 ਜਿਹੜੀਆਂ ਉਹਨਾਂ ਦੇ ਵਿੱਚੋਂ ਲੜਕੀਆਂ, ਔਰਤਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਆ ਵੀ ਉਹ ਵੀ ਜਿਹੜੀਆਂ ਇਲੈਕਸ਼ਨ ਰਨ ਕਰ ਰਹੀਆਂ। ਅਤੇ ਇੱਕ ਹੋਰ ਉਸੇ ਦੇ ਨਾਲ ਜੁੜੀ ਆ ਵੀ ਜਿਹੜੇ ਆਉਣ ਵਾਲੇ ਡਿਬੇਟ ਹੋਣੇ ਆ, ਉਹਨਾਂ ਦਾ ਪੰਜਾਬੀ ਦੇ ਵਿੱਚ ਵੀ ਜਿਹੜਾ ਤਰਜਮਾ ਆ ਉੱਥੇ ਕੀਤਾ ਜਾਵੇਗਾ। ਸੋ ਪੰਜਾਬੀ ਦੇ ਵਿੱਚ ਜਿਹੜੇ ਮੇਨ ਜਿਹੜੇ 3 ਲੀਡਰ ਹੈਗੇ NDP ਦੇ, ਜਿਹੜੇ ਇਸ ਟਾਈਮ ਪ੍ਰਾਈਮ ਮਿਨਿਸਟਰ ਅਤੇ ਜਿਹੜੇ ਕੰਜ਼ਰਵੇਟਿਵ ਪਾਰਟੀ ਵਾਲੇ ਉੱਥੇ ਦੇ, ਉਹਨਾਂ ਦੇ ਜਿਹੜੇ ਡਿਬੇਟ ਹੋਣੇ ਆ, ਉਹਨਾਂ ਦੀ ਜਿਹੜਾ ਆ ਪੰਜਾਬੀ ਦੇ ਵਿੱਚ ਵੀ ਤਰਜਮਾ, ਟਰਾਂਸਲੇਸ਼ਨ ਜਿਹੜੀ ਆ ਉਹ ਕਰਕੇ ਲੋਕਾਂ ਤੱਕ ਜਿਹੜੀ ਉਹ ਪਹੁੰਚਾਈ ਜਾਣੀ ਆ। ਸੋ ਇੱਕ ਜਿਹੜਾ ਪੰਜਾਬੀ ਜਿਹੜੇ ਖਾਸ ਕਰਕੇ ਲੋਕ ਨੇ, ਕਿਉਂਕਿ ਉੱਥੇ ਵੋਟਾਂ ਬਹੁਤ ਨੇ ਪੰਜਾਬੀਆਂ ਦੀਆਂ, ਸੋ ਉਸ ਦੇ ਲਈ ਜਿਹੜਾ ਉੱਥੋਂ ਦੀ ਸਰਕਾਰ ਨੇ ਜਿਹੜਾ ਉਹ ਕਦਮ ਆ ਇਹ ਚੱਕਿਆ ਆ। ਸੋ ਇੱਕ ਤਰ੍ਹਾਂ ਨਾਲ ਇਹ ਉਹਨਾਂ ਲੋਕਾਂ ਦੇ ਮੂੰਹ ਦੇ ਵਿੱਚ ਪੇੜ ਆ ਜਿਹੜੇ ਕਹਿੰਦੇ ਆ ਨਾ ਵੀ ਦੇਖੋ ਜੀ, ਇਹ ਬਾਹਰ ਵਾਲੇ ਰੌਲਾ ਪਾਈ ਜਾਂਦੇ ਪੰਜਾਬੀ ਦਾ, ਬਾਹਰਲੇ ਮੁਲਕਾਂ 'ਚ ਲਗਾਏ ਆ। ਹੁਣ ਕੈਨੇਡਾ ਦੇ ਵਿੱਚ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਦੀ ਡੀਬੇਟ ਹੋਣੀ ਆ ਤਿੰਨਾਂ ਦੀ, ਜਿੱਦਾਂ ਇੱਥੇ ਸਾਡੀ ਹੁੰਦੀ ਆ, ਇੱਕ ਡੈਮੋਕ੍ਰੈਟਿਕ ਪਾਰਟੀ ਦਾ ਤਾਂ ਰਿਪਬਲਿਕਨ ਦੇ, ਉਹ ਡੀਬੇਟ ਜਿਹੜੀ ਆ ਉਹ ਪੰਜਾਬੀ ਦੇ ਵਿੱਚ ਵੀ ਨਾਲ ਦੀ ਨਾਲ ਜਿਹੜੀ ਟਰਾਂਸਲੇਸ਼ਨ ਹੋਣੀ ਹੈਗੀ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹੁੰਦੇ ਕਈ ਵਾਰੀ USA ਦੇ ਵਿੱਚ ਵੀ ਸਪੈਨਿਸ਼ ਜਾਂ ਜਿਹੜੇ ਗੂੰਗੇ ਲੋਕ ਹੈਗੇ ਆ, ਉਹਨਾਂ ਦੇ ਲਈ ਵੀ ਜਿਹੜੀ ਉਹ ਇਸ਼ਾਰਿਆਂ ਨਾਲ ਦਿਖਾਉਂਦੇ। ਸੋ ਪਹਿਲੀ ਵਾਰੀ ਇਹ ਕੈਨੇਡਾ 'ਚ ਹੋਇਆ ਵੀ ਪੰਜਾਬੀ ਲੈਂਗੁਏਜ ਦੇ ਵਿੱਚ ਵੀ ਜਿਹੜੀ ਉਹ ਡਿਬੇਟ ਸਾਰੀ ਜਿਹੜੇ ਕੁਐਸਚਨ ਆਨਸਰ ਆ ਉਹ ਤੁਹਾਨੂੰ ਸੁਣਨ ਨੂੰ ਮਿਲਣਗੇ। ਸੋ ਇਹ ਪੰਜਾਬੀਆਂ ਨੇ ਦੇਖੋ ਅਮਰੀਕਾ ਕੈਨੇਡਾ ਆ ਕੇ ਇੰਨੀ ਤਰੱਕੀ ਕਰ ਲਈ ਆ, ਤੇ ਇੰਡੀਆ ਵਾਲੇ ਜਿਹੜੇ ਆ ਉਹ ਹੋਰੇ ਮਾਸੀ ਵੱਲ ਨੂੰ ਤੁਰੀ ਜਾਂਦੇ ਆ। ਜੀ ਤੇ ਸਮਾਂ ਆਪਣੇ ਅੱਜ ਦਾ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਆਪਾਂ ਸਰੋਤਿਆਂ ਨੂੰ ਜਿਹੜਾ ਉਹ ਕੱਲ੍ਹ ਨੂੰ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਵਿਸ਼ੇਸ਼ ਖਬਰਾਂ, ਜੋ ਕੁਛ ਵੀ ਜਿਹੜਾ ਉਹ ਚੱਲ ਰਿਹਾ ਹੈ, ਰਫਿਊਜੀਆਂ ਦੀ ਲਿਮਿਟ ਦੇ ਉੱਤੇ ਕੀ ਹੋ ਰਿਹਾ ਹੈ, H1B ਵੀਜ਼ੇ ਦੇ ਨਾਲ ਕੀ ਕੁਛ ਚੱਲ ਰਿਹਾ, ਅਤੇ ਉੱਦਾਂ ਹੀ ਆਈਸ ਵਾਲੇ ਜਿਹੜੇ ਆ ਉਹ ਕਿੱਥੇ ਜਿਹੜੇ ਭੱਜੇ ਫਿਰਦੇ ਨੇ ਅਤੇ ਕਿਹਨਾਂ ਨੂੰ ਜਿਹੜਾ ਉਹ ਬਾਹਰ ਕੱਢ ਰਹੇ ਨੇ, ਉਸ ਦੇ ਬਾਰੇ ਜਿਹੜੀਆਂ ਆਪਾਂ ਜਾਣਕਾਰੀਆਂ ਉਹ ਸਾਂਝੀਆਂ ਕਰਾਂਗੇ। ਸੋ ਇੱਦਾਂ ਹੀ ਜਿਹੜੇ ਸਰੋਤੇ ਆ ਉਹ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA ਨੂੰ। ਅਤੇ ਵਿਸ਼ੇਸ਼ ਤੌਰ ਦੇ ਉੱਤੇ ਇਹ ਵੀ ਦੱਸ ਜਾਈਏ ਵੀ ਜਿਹੜਾ ਆ ਰਿਹਾ ਐਤਵਾਰ ਸੰਦਲੀ ਪੈੜਾ ਪੰਜਾਬਣਾਂ ਦੇ ਲਈ, ਜਿਹੜੀਆਂ ਬੀਬੀਆਂ ਦੇ ਲਈ, ਮਾਤਾਵਾਂ ਭੈਣਾਂ ਦੇ ਲਈ ਵਿਸ਼ੇਸ਼ ਜਿਹੜਾ ਆ ਇਹ ਪ੍ਰੋਗਰਾਮ ਸੰਦਲੀ ਪੈੜਾ ਜਿਹੜਾ ਉਹ ਹੋਣ ਜਾ ਰਿਹਾ ਆ ਆਉਂਦੇ ਐਤਵਾਰ ਨੂੰ 29 ਤਰੀਕ ਨੂੰ। ਪੰਜਾਬੀ ਰੇਡੀਓ USA ਦਾ ਜਿਹੜਾ ਫਰੈਜ਼ਨੋ ਸਟੂਡੀਓ ਦਾ ਕੰਪਲੈਕਸ ਆ, ਉਸ ਦੇ ਵਿੱਚ ਨਾਲ ਹੀ ਇੱਕ ਬਹੁਤ ਵੱਡਾ ਵਿਸ਼ਾਲ ਅਤੇ ਬਹੁਤ ਹੀ ਸੁੰਦਰ ਜਿਹਾ ਜਿਹੜਾ ਇੱਕ ਪਾਰਕ ਹੈਗਾ ਆ, ਬਾਰਟਨ ਗਾਰਡਨਸ ਕਹਿ ਸਕਦੇ ਹਾਂ ਆਪਾਂ ਉਸ ਨੂੰ, ਕਿਉਂਕਿ ਬਾਰਟਨ ਐਵਨਿਊ ਦੇ ਉੱਤੇ ਹੈਗਾ ਆ। ਸੋ ਉੱਥੇ ਜਿਹੜਾ ਆ ਉਹ ਜਿਹੜਾ ਪ੍ਰੋਗਰਾਮ ਇਹ ਹੋਣਾ ਆ। ਸੋ ਦੁਪਹਿਰ ਤੋਂ ਲੈ ਕੇ ਸ਼ਾਮ ਤਾਈਂ ਜਿਹੜਾ ਇਹ ਪ੍ਰੋਗਰਾਮ ਆ ਉੱਥੇ ਚੱਲਣਾ ਆ, 2125 ਨਾਰਥ ਬਾਰਟਨ ਐਵਨਿਊ ਫਰੈਜ਼ਨੋ ਦੇ ਵਿੱਚ। ਸੋ ਪੰਜਾਬਣਾਂ ਦਾ ਵਿਸ਼ੇਸ਼ ਜਿਹੜਾ ਇਹ ਪ੍ਰੋਗਰਾਮ ਆ ਸੰਦਲੀ ਪੈੜਾ ਜਿਹੜਾ ਹੋਣ ਜਾ ਰਿਹਾ। ਸੋ ਸਾਰੀਆਂ ਹੀ ਮਾਵਾਂ ਭੈਣਾਂ ਨੂੰ ਜਿਹੜੀ ਉਹ ਬੇਨਤੀ ਆ ਵੀ ਜ਼ਰੂਰ ਹੁਮ ਕੇ ਆਉਂਦੇ ਐਤਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਲਿਓ। ਕੋਈ ਇਸ ਦੀ ਟਿਕਟ ਨਹੀਂ ਹੈਗੀ। ਬੱਚਿਆਂ ਦੇ ਲਈ ਬਾਊਂਸਿੰਗ ਜਿਹੜਾ ਆ ਉਹਨਾਂ ਦੇ ਖੇਡਾਂ ਦਾ ਲਈ ਵੀ ਜੇ ਥੋੜ੍ਹਾ ਬਹੁਤਾ ਜਿਹੜਾ ਉੱਥੇ ਪ੍ਰਬੰਧ ਕੀਤਾ ਗਿਆ ਹੋਵੇਗਾ। ਸੋ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ